ਦੇ ਅਦਾਬ ਰੱਖੇ, ਉਹਨਾਂ ਦੇ ਨਾਂ ਸੋਹਣੀ ਤਰ੍ਹਾਂ ਲਏ। ਉਹਨਾਂ ਵਿੱਚੋਂ ਕਿਸੇ ਮੇਰੇ ਨਾਲ ਧੋਖਾ ਨਹੀਂ ਕੀਤਾ, ਬਲਕਿ ਮੇਰੀ ਮਦਦ ਕੀਤੀ ਹੈ। ਇਹ ਪਿੰਡ ਵਾਲੇ ਜਿਹੜੇ ਫੈਜ਼ਪੁਰ ਖੁਰਦ ਵਾਲੇ ਨੇ, ਇਹ ਵੀ ਬੜੇ ਮੇਰੇ ਮੁਆਵਨ ਨੇ। ਠੀਕ ਹੈ। ਜਦੋਂ ਮੈਂ ਇੱਥੇ ਮੇਲਾ ਲਾਉਂਦਾ ਹੁੰਦਾ ਹਾਂ, ਪੂਰੇ 1 ਏਕੜ ਦੇ ਵਿੱਚ ਮੈਂ ਕਨਾਟਾਂ ਲਾ ਕੇ ਸ਼ਾਮਿਆਨੇ ਲਵਾਉਂਦਾ ਹਾਂ। ਹੁਣ ਤੇ ਜਗ੍ਹਾ ਹੀ ਕੋਈ ਨਹੀਂ ਰਹਿ ਗਈ, ਪੈਲੀਆਂ ਵਿਕ ਗਈਆਂ ਤੇ ਛੋਟੇ ਛੋਟੇ ਘਰ ਬਣ ਗਏ। ਰਹਿਮਾਨ ਗਾਰਡਨ ਹੈ ਮੇਰੇ ਸਾਹਮਣੇ में, ਦੂਰੋਂ ਨਜ਼ਰ ਆ ਰਿਹਾ ਹੈ। ਮੀਆਂ ਮੁਸ਼ਤਾਕ ਨੇ ਆ ਕੇ ਜਿਹੜੇ ਇਹਨੂੰ ਅਵਾਰਡ ਕੀਤਾ ਇਲਾਕੇ ਨੂੰ। ਇਹ ਸਾਰੇ ਖੂਹ ਹਨ ਫੈਜ਼ਪੁਰ ਖੁਰਦ ਦੇ, ਤੇ ਪੈਲੀਆਂ ਵਿੱਚ ਹਾਂ ਬਹਿ ਜਾਣਾ। ਉੱਥੇ ਮੈਂ ਸਪੀਕਰ ਲਵਾ ਲੈਣਾ। ਨੈਬ ਸੈਨ ਭੱਟੀ ਸਾਹਿਬ ਆ ਰਹੇ ਨੇ ਜੀ। ਫਿਰ ਬੜੇ ਬੜੇ ਗੁਲੂਕਾਰ, ਨਾਤ ਖਾਂ, ਚੋਟੀ ਦੇ ਸ਼ਾਇਰ, ਉਹ ਪਿੰਡ ਵੇਖਣ ਦੇ ਬਹਾਨੇ ਹੀ ਆ ਜਾਂਦੇ ਹਨ। ਤੇ ਇੱਥੇ ਆ ਕੇ ਰੌਣਕਾਂ ਲੱਗਦੀਆਂ ਰਹੀਆਂ। ਮੈਨੂੰ ਕਿਸੇ ਨੇ ਅੱਜ ਤੱਕ ਧੋਖਾ ਨਹੀਂ ਮੇਰੇ ਨਾਲ ਕੀਤਾ। ਠੀਕ ਹੈ। ਤੇ ਮੈਂ ਆਪ ਵੀ ਮਟਾਤ ਰਿਹਾ, ਕਿਸੇ ਨੂੰ ਧੋਖਾ ਨਹੀਂ ਕੀਤਾ। ਅੱਛਾ, ਜਿਹੜੀ ਗੱਲ ਕੀਤੀ ਹੈ, ਆਪ ਔਖਾ ਹੋ ਲਿਆ। ਮੈਂ ਕਿਤਾਬਤ ਕਰਦਾ ਹਾਂ। ਮੈਂ ਅਕਸਰ ਸ਼ਾਇਰਾਂ ਨੂੰ ਕਿਤਾਬਾਂ ਫ੍ਰੀ ਕਰ ਦਿੱਤੀਆਂ, ਮੁਹੱਈਆ ਕਰਦਾ ਰਿਹਾ। ਫਿਰ ਉਹਨਾਂ ਦੀਆਂ ਕਿਤਾਬਾਂ ਛਪਵਾਉਣ ਵਿੱਚ ਹਿੱਸਾ ਪਾ ਦੇਣਾ, ਤੇ ਆਪ ਜਾ ਕੇ ਦਿਹਾੜੀ ਖਜਲ ਹੋ ਕੇ ਉਹਨਾਂ ਨੂੰ ਪ੍ਰੈਸਾਂ ਵਿੱਚ ਛਾਪ ਦੇਣਾ। ਬੇਬਹਾ ਕਿਤਾਬਾਂ ਛਪਵਾਈਆਂ। ਠੀਕ ਹੈ। ਅੱਛਾ, ਇਹ ਦੱਸੋ ਕਿ ਐਸਾ ਕੋਈ ਕੰਮ ਜਿਹੜਾ ਕਰਨਾ ਚਾਹੁੰਦੇ ਸੀ ਮਗਰ ਕੁਝ ਮਸਾਇਲ ਦੇ ਕਰਕੇ ਉਹ ਹੋ ਨਾ ਸਕਿਆ ਹੋਵੇ, ਕੋਈ ਹੈ? ਉਹ ਜੀ ਇਹ ਵੇ ਕਿ ਮਾਹੌਲ ਦੇ ਮੁਤਾਬਕ ਗੱਲ ਇਹ ਵੇ ਕਿ ਮੇਰੇ ਬੱਚੇ ਹਨ। ਹਾਂਜੀ। ਉਹਨਾਂ ਨੂੰ ਮੈਂ ਪੜ੍ਹਾਇਆ ਵੀ, ਪਾਲਿਆ ਵੀ, ਫਿਰ ਉਹਨਾਂ ਨੂੰ ਵਿਆਹਿਆ ਵੀ, ਉਹਨਾਂ ਲਈ ਜਗ੍ਹਾ ਵੀ ਬਣਾਈ, ਤੇ ਮੇਰੇ ਸਾਰੇ ਇਰਾਦੇ ਪੂਰੇ ਹੋ ਗਏ। ਮੇਰੀਆਂ ਕਿਤਾਬਾਂ ਛਪਦੀਆਂ ਰਹੀਆਂ। ਕੁਰਾਨ ਪਾਕ ਦੀ ਤਫਸੀਰ ਜਿਹੜੀ ਸੀ ਉਹ ਛਪ ਗਈ। ਮੇਰੇ ਇਰਾਦੇ ਪੂਰੇ ਹੋ ਗਏ ਨੇ। ਅੱਛਾ, ਕੋਈ ਹੁਣ ਇਰਾਦਾ ਇਹ ਹੀ ਹੈ ਕਿ ਅੱਲਾਹ ਤਾਲਾ ਮੈਨੂੰ ਤੌਫੀਕ ਦੇਵੇ, ਮੈਂ ਉਹਦਾ ਸ਼ੁਕਰ ਅਦਾ ਕਰਦਾ ਰਹਾਂ ਤੇ ਸਬਰ ਸ਼ੁਕਰ ਨਾਲ ਬੱਚਿਆਂ ਦੀ ਜ਼ਿੰਦਗੀ ਗੁਜ਼ਾਰ ਲਵਾਂ। ਤੇ ਬਾਕੀ ਹੁਣ ਤਮੰਨਾ ਤੇ ਰਹਿ ਹੀ ਨਹੀਂ ਗਈ। ਨੇਕ ਔਲਾਦ ਮਿਲੀ, ਨੇਕ ਧੀਆਂ ਮਿਲ ਗਈਆਂ ਮੈਨੂੰ। ਫਿਰ ਸਾਡੀ ਜਗ੍ਹਾ ਕੋਈ ਨਹੀਂ ਸੀ ਹੁੰਦੀ। ਇਹ ਮਹਿਕਮਾ ਔਕਾਫ ਨੇ ਸਾਡੇ ਕੋਲੋਂ ਮਜ਼ਾਰ ਲੈ ਲਿਆ ਸੀ ਬਾਬਾ ਜ਼ਕਰੀਆ ਸ਼ਾਹ ਦਾ, ਤੇ ਅਸੀਂ ਬੇਘਰ ਹੋ ਗਏ। ਮੇਰਾ ਦਾਦਾ ਜਿਹੜਾ ਹੈ, ਮੇਰੇ ਦਾਦੇ ਦਾ ਮਾਮਾ ਹੈ ਬਾਬਾ ਜ਼ਕਰੀਆ ਸ਼ਾਹ, ਫੁੱਲਾਂ ਵਾਲੀ ਮੰਡੀ ਤੋਂ ਨੈਣ ਸੋਖ ਦੇ ਕਰੀਬ। ਉੱਥੋਂ ਫਿਰ ਮੇਰੇ ਵੱਡੇ ਜਿਹੜੇ ਹਨ ਫੈਜ਼ਪੁਰ ਆ ਗਏ। ਘਰ ਕੋ ਨਹੀਂ ਸੀ ਹੈਗਾ ਸਾਡਾ। ਉਦੋਂ ਗਾਣੇ ਤੇ ਘਰ ਮਿਲਦੇ ਹਨ ਜਾਂ ਕਿਰਾਏ ਤੇ ਨਹੀਂ ਹਨ ਮਿਲਦੇ, ਜਾਂ ਕਿਸੇ ਦੇ ਹੋ ਜਾਣਾ ਮਜਾਵਰ ਤਾਂ ਦੇਣੇ ਹਾਂ ਰਹਿਣ ਲਈ। ਅੱਲਾਹ ਤਾਲਾ ਨੇ ਘਰ ਬਣਾ ਦਿੱਤਾ। ਔਰ ਬੱਚਿਆਂ ਦੀ ਵਾਲਦਾ ਬੜੀ ਨੇਕ ਮਿਲੀ ਮੈਨੂੰ, ਜਿਹਨੇ 250-250 ਬੰਦੇ ਦਾ ਖਾਣਾ ਤਿਆਰ ਆਪ ਕਰ ਲਿਆ। 2 ਤੰਦੂਰੀਆਂ ਲਾਈਆਂ ਹੁੰਦੀਆਂ ਹਨ ਉਹਨੇ ਛੱਤ ਤੇ। ਆਟਾ ਕੋਈ 4 ਪਰਾਤਾਂ ਗੁੰਨਣਾ, ਤੇ ਗੁੰਨ ਕੇ ਤੇ ਉਹ ਤੰਦੂਰੀਆਂ ਤਾਣੀਆਂ, ਉਹਦੇ ਵਿੱਚ ਰੋਟੀਆਂ ਪਕਾ ਕੇ ਨਵੀਂ ਖੇਸੀ ਦੇ ਵਿੱਚ ਲਪੇਟਦਿਆਂ ਜਾਣਾ ਤਾਂ ਕਿ ਗਰਮ ਵੀ ਰਹਿਣ ਤੇ ਨਰਮ ਵੀ ਰਹਿਣ। ਫਿਰ ਪਤੀਲੇ 2-4 ਪਕਾ ਲੈਣੇ, ਉਹ ਗੋਸ਼ਤ ਕੋਈ ਆਲੂ ਪਾ ਲੈਣੇ, ਆਪਣੀ ਹਸੀਅਤ ਦੇ ਮੁਤਾਬਕ ਚੌਲ ਪਕਾ ਲੈਣੇ। ਇਹ ਸਿਲਸਿਲਾ ਜਾਰੀ ਰੱਖਿਆ ਹੈ। ਉਹਦੀ ਤਫੈਲ ਹੀ ਰਿਹਾ ਹੈ। ਵਰਨਾ ਇੱਕ ਦਿਨ ਵੀ ਖਾਤੂਨ ਪਕਾਵੇ ਨਾ ਤੇ ਦੂਜੀ ਵਾਰੀ ਆਉਂਦੀ ਹੈ ਕਿ ਸਿਆਪਾ ਬਣ ਗਿਆ ਹੈ। ਮਗਰ ਉਹਨਾਂ ਨੇ ਬੜਾ ਸਾਥ ਦਿੱਤਾ ਹੈ। ਉਹਨਾਂ ਨੂੰ ਫਿਰ ਮੈਂ ਉਮਰੇ ਵੀ ਕਰਾਏ ਨੇ ਤੇ ਬੱਚਿਆਂ ਵਿੱਚ ਖੁਸ਼ ਹੈਗੀ। ਨਾਜ਼ਰੀਨ, ਅਸੀਂ ਆਪਣੇ ਅਗਲੇ ਸੈਗਮੈਂਟ ਦੀ ਤਰਫ ਵਧਨੇ ਹਾਂ ਜਿੰਦਾ ਨਾਮ ਹੈ ਪੰਜਾਬੀ ਜ਼ੁਬਾਨ ਦੀ ਅਹਿਮੀਅਤ। ਅੱਛਾ ਹਾਜੀ ਵਕੀਰ ਹਸਨ ਅੰਸਾਰੀ ਸਾਹਿਬ, ਸਭ ਤੋਂ ਪਹਿਲੇ ਤੇ ਇਹ ਦੱਸੋ ਪੰਜਾਬੀ ਜ਼ੁਬਾਨ ਦੀ ਅਹਿਮੀਅਤ ਦੇ ਬਾਰੇ ਚਾਨਣ ਪਾਓ ਸਾਡੇ ਵੇਖਣ ਵਾਲਿਆਂ ਨੂੰ। ਇਹ ਕਿੰਨੀ ਜ਼ਰੂਰੀ ਹੈ? ਅੱਜ ਕੱਲ੍ਹ ਦੇ ਲੋਕ ਤੇ ਇਸ ਨੂੰ ਬੋਲਣਾ ਹੀ ਛੱਡ ਗਏ ਨੇ, ਕਹਿੰਦੇ ਨੇ ਕਿ ਇਹ ਗਵਾਰਾਂ ਦੀ ਜ਼ੁਬਾਨ ਹੈ। ਹਾਲਾਂਕਿ ਗਵਾਰ ਨਾ ਆਖੋ, ਇਹ ਸੂਫੀਆ ਕਰਾਮ ਦੀ ਜ਼ੁਬਾਨ ਹੈ। ਜੀ ਬਿਲਕੁਲ। ਹਜ਼ਰਤ ਬਾਬਾ ਫਰੀਦ ਰਹਿਮਤੁल्लाह अलैह ਜਿਹੜੇ ਨੇ ਉਹਨਾਂ ਦੀ ਜ਼ੁਬਾਨ ਜੀ, ਉਹਨਾਂ ਦੀ ਸ਼ਾਇਰੀ ਮਿਲਦੀ ਹੈ ਸਾਨੂੰ ਜੀ। ਹਜ਼ਰਤ ਸੁਲਤਾਨ ਉਲ ਆਰਿਫੀਨ ਦੀ ਇਹ ਜ਼ੁਬਾਨ ਹੈ। ਬਾਬਾ ਬੁੱਲਾ ਸ਼ਾਹ ਰਹਿਮਤੁल्लाह अलैह ਦੀ ਇਹ ਜ਼ੁਬਾਨ ਹੈ ਜੀ। ਜਿੰਨੇ ਨੇਕ ਲੋਕ ਹੋਏ ਨੇ ਨਾ, ਸੂਫੀ ਦਰਵੇਸ਼ ਲੋਕ, ਉਹਨਾਂ ਸਾਰਿਆਂ ਨੇ ਪੰਜਾਬੀ ਜ਼ੁਬਾਨ ਦੇ ਵਿੱਚ ਹੀ ਇਸਲਾਮ ਦੀ ਤਬਲੀਗ ਕੀਤੀ। ਅਹਿਮਦ ਲਾਲ ਹੁਸੈਨ ਲੈ ਲਓ, ਉਹਨਾਂ ਦੀਆਂ ਕਾਫੀਆਂ ਲੈ ਲਓ। ਫਿਰ ਹੋਰ ਨਾਂ ਲਈਏ ਤੇ ਉਹ ਤੇ ਬੜੀ ਵੱਡੀ ਫਰਿਸ਼ਤ ਹੈਗੀ ਹੈ। ਮੌਲਵੀ ਗੁਲਾਮ ਮਸੂਦ ਰਹਿਮਤੁल्लाह अलैह ਹੋਏ ਨੇ, ਮੌਲਵੀ ਅਬਦੁਲ ਸਤਾਰ ਹੋਏ ਨੇ। ਮੌਲਵੀ ਅਬਦੁਲ ਸਤਾਰ ਦੀ ਕਿਤਾਬ ਹੀ ਲੈ ਲਓ, ਕਸਫੁਲ ਮੁਹਸਿਨੀਨ, ਉਹ ਸੂਰਤ ਯੂਸਫ ਦਾ ਸ਼ੇਰਾਂ ਦੇ ਵਿੱਚ ਤਰਜਮਾ ਹੈ।
ਫਿਰ ਕਾਫੀਆਂ ਦੇ ਵਿੱਚ ਉਹ ਆਰਫਾਨਾ ਇਸ਼ਾਰੇ ਕਰਦੇ ਰਹੇ ਨੇ ਕਾਫੀਆਂ ਲਿਖਣ ਵਾਲੇ। ਬਾਬਾ ਫਰੀਦ ਰਹਿਮਤੁल्लाह अलैह ਹੋਰਾਂ ਨੇ, ਫਿਰ ਹੋਰ ਬੇਬਹਾ ਸ਼ਾਇਰ ਨੇ ਜਿਨ੍ਹਾਂ ਨੇ ਪੰਜਾਬੀ ਨੂੰ ਜਾਰੀ ਰੱਖਿਆ। ਅੱਛਾ ਇਹ ਪੰਜਾਬੀ ਜਿਹੜੀ ਸੀ ਇਹ ਬੜੀ ਮਿੱਠੀ ਤੇ ਸੂਫੀਆਂ ਦੀ ਜ਼ਬਾਨ ਹੈ। ਜੀ ਇਹ ਕਿਸੇ ਦੁਨੀਆ ਦੀ ਜ਼ਬਾਨ ਤੋਂ ਘੱਟ ਨਹੀਂ ਬਲਕਿ ਵੱਧ ਹੈ। ਜੀ ਅੰਗਰੇਜ਼ੀ ਦਾ ਇੱਕ ਲਫ਼ਜ਼ ਲੈ ਲਵੋ ਨਾ ਤੁਸੀਂ, ਉਹਦਾ ਇੱਕੋ ਹੀ ਮਹੀਨਾ ਨਿਕਲੇਗਾ। ਫਾਰਸੀ ਦਾ ਹਰਫ ਲੈ ਲਓ, ਇੱਕ ਦੋ ਮਹੀਨੇ ਨਿਕਲਣਗੇ। ਮਗਰ ਇਹਦੇ ਵਿੱਚ ਇੱਕ ਲਫ਼ਜ਼ ਨੂੰ ਜ਼ੇਰਾਂ ਜ਼ਬਰਾਂ ਪਾਉਣ ਨਾਲ 8-8 ਮਹੀਨੇ ਨਿਕਲਦੇ ਨੇ। ਅਨਸ਼ਾਈਆਂ ਦੀ ਕਿਤਾਬ ਹੈ ਸਾਡੀ, ਉਹਦੇ ਵਿੱਚ ਵੱਟ ਲਫ਼ਜ਼ ਇਸਤੇਮਾਲ ਹੋਇਆ। ਵੱਟ ਜਿਹੜਾ ਹੈ ਜ਼ਬਾਨ ਜਿਹੜਾ ਹੈ ਪੰਜਾਬੀ ਦੇ ਵਿੱਚ ਵੱਟ ਮਸ਼ਹੂਰ ਹੈ। ਅੰਗਰੇਜ਼ੀ ਦੇ ਵਿੱਚ ਵੱਟ ਇੱਕੋ ਹੀ ਮਹੀਨਾ ਦਿੰਦਾ ਹੈ। ਮਗਰ ਸਾਡਾ ਪੰਜਾਬੀ ਦਾ ਜਿਹੜਾ ਲਫ਼ਜ਼ ਵੱਟ ਹੈ ਉਹ ਖੇਤ ਦੀ ਵੱਟ ਦੀ ਹੁੰਦੀ ਹੈ। ਰੱਸੀ ਨੂੰ ਵੱਟ ਚੜਾਉਣਾ, ਪੈਸੇ ਵੱਟਣੇ, ਜੀ ਫਿਰ ਭੁੱਖ ਨਾਲ ਢਿੱਡ ਤੇ ਵੱਟ ਪੈ ਜਾਣੇ, ਬਹੁਤਾ ਰੱਜ ਕੇ ਵੱਟ ਨਿਕਲ ਜਾਣੇ, ਕਿਸੇ ਨੂੰ ਗੁੱਸੇ ਨਾਲ ਤਿਉੜੀ ਪਾ ਕੇ ਮੱਥੇ ਤੇ ਵੱਟ ਪਾਣੇ, ਫਿਰ ਜੰਮੂ ਵੇਚ ਕੇ ਪੈਸੇ ਵੱਟਣੇ। ਇਹ 8 ਮਹੀਨਿਆਂ ਵਿੱਚ ਹੀ ਆਉਂਦਾ ਹੈ। ਇਵੇਂ ਹੀ ਸਾਰੇ ਜਿਹੜੇ ਲਫ਼ਜ਼ ਨੇ 8-8, 10-10, 5-5, 6-6 ਮਹੀਨੇ ਦਿੰਦੇ ਨੇ। ਤੇ ਬਾਕੀ ਜਿਹੜੀਆਂ ਜ਼ਬਾਨਾਂ ਨੇ ਉਹਨਾਂ ਦੇ ਵਿੱਚ ਇੱਕ ਲਫ਼ਜ਼ ਜਿਹੜਾ ਇੱਕ ਦੋ ਹੀ ਮਹੀਨੇ ਦਿੰਦਾ ਹੈ। ਸਾਡੀ ਜ਼ਬਾਨ ਦੁਨੀਆ ਦੇ ਵਿੱਚੋਂ ਸਭ ਤੋਂ ਅਜ਼ੀਮ ਹੈ ਜੀ ਔਰ ਸਾਡੇ ਸੂਫੀਆ ਕਰਾਮ ਦੀ ਇਹ ਜ਼ਬਾਨ ਹੈ। ਅਸੀਂ ਉਹਨੂੰ ਕਾਇਮ ਰੱਖਣਾ ਹੈ। ਮੈਂ ਆਪਣੀ ਸਾਰੀ ਹਯਾਤੀ ਪੰਜਾਬੀ ਬੋਲਦਾ ਰਿਹਾ, ਭਾਵੇਂ ਥੋੜ੍ਹਾ ਪੜ੍ਹਿਆ ਹਾਂ। ਜਿਵੇਂ ਵੀ ਗੱਲ ਹੋਈ ਹੈ ਜਿਹੜੀ ਹਲ ਹਮਰਾਵੇ ਗਿਆ ਵਾਂ ਜਾਂ ਉੱਥੇ ਗਿਆ ਵਾਂ ਕਜ਼ਾਫੀ ਸਟੇਡੀਅਮ, ਜਿੱਥੇ ਜਿੱਥੇ ਮੇਰੇ ਨਾਲ ਸ਼ਾਮਾਂ ਮਨਾਈਆਂ ਗਈਆਂ ਨੇ, ਪੂਰੇ ਮੁਲਕ ਦੀਆਂ ਜਿਹੜੀਆਂ ਨੇ ਨਾ ਜੀ ਬਸਤੀਆਂ ਸ਼ਹਿਰ, ਉੱਥੇ ਮੈਨੂੰ ਬੁਲਾਉਂਦੇ ਰਹੇ ਨੇ। ਮੈਂ ਲਖਜ਼ੀ ਬਣ ਕੇ ਗਿਆ ਵਾਂ, ਜਿੱਦਾਂ ਵਾਲਾ ਕੁੜਤਾ ਹੈ ਉੱਤੇ ਮੇਰੀ ਟੋਪੀ ਹੁੰਦੀ ਹੈ, ਤੇ ਪੰਜਾਬੀ ਵਿੱਚ ਹੀ ਬੋਲਿਆ। ਤੇ ਪੰਜਾਬੀ ਮੈਨੂੰ ਪਿਆਰੀ ਹੈ, ਇਹਦੀ ਮੈਂ ਖਿਦਮਤ ਕੀਤੀ ਹੈ। ਜਿਵੇਂ ਮੁਦੱਸਰ ਭੱਟ ਹੋਰੀ ਕਰ ਰਹੇ ਨੇ, ਜਿਵੇਂ ਅਲਿਆਸ ਘੁੰਮਣ ਹੋਰੀ ਕਰ ਰਹੇ ਨੇ, ਰਊਫ ਸ਼ੇਖ ਹੋਰੀ ਜਿਵੇਂ ਕਰਦੇ ਨੇ, ਮਨਜ਼ੂਰ ਵਜ਼ੀਰਾਬਾਦੀ ਕਰਦੇ ਨੇ। ਹਾਂਜੀ ਅੱਛਾ, ਕਿਹੜੇ ਆਪਣੀ ਮਾਂ ਬੋਲੀ ਨੂੰ ਛੱਡ ਕੇ ਕੋਈ ਹੋਰ ਜ਼ਬਾਨ ਬੋਲ ਰਹੇ ਨੇ ਤੇ ਅੱਜ ਕੱਲ ਮਤਲਬ ਪੰਜਾਬੀ ਨੂੰ ਨਹੀਂ ਬੋਲਦੇ ਪਏ, ਉਹਨਾਂ ਨੂੰ ਕੀ ਪੈਗਾਮ ਦੇਣਾ ਚਾਹੋਗੇ? ਉਹਨਾਂ ਨੂੰ ਪੰਜਾਬੀ ਵੱਲ ਖਾਸ ਕਰਕੇ ਨਵੀਂ ਨਸਲ ਨੂੰ ਪੰਜਾਬੀ ਵੱਲ ਵਾਪਸ ਕਿੰਝ ਲਿਆਇਆ ਜਾ ਸਕਦਾ ਹੈ? ਪੰਜਾਬੀ ਬੋਲਣ ਜਿਹੜੀ ਹੈ ਜੀ ਉਹ ਤੇ ਮੈਂ ਇਹੋ ਜਿਹਾ ਲਫ਼ਜ਼ ਨਹੀਂ ਆਖਾਂਗਾ ਕਿ ਬੇਰਾਹ ਰਵੀ ਹੋ ਗਈ ਹੈ ਉਹਨਾਂ ਦੇ ਬਾਹਰੋਂ। ਉਹ ਇਹ ਵੇ ਕਿ ਦੌਰ ਜਦੀਦ ਦੇ ਮੁਤਾਬਕ ਉਹ ਵੀ ਮਜਬੂਰ ਹੈਗੇ ਨੇ। ਸਾਡੀ ਸਰਕਾਰ ਨੇ ਅੰਗਰੇਜ਼ੀ ਵੀ ਲਾ ਦਿੱਤੀ ਪੜ੍ਹਨ ਵਿੱਚ ਜੀ, ਕਾਲਜਾਂ ਵਿੱਚ ਸਕੂਲਾਂ ਵਿੱਚ, ਉਹ ਅੰਗਰੇਜ਼ੀ ਪੜ੍ਹਨ ਤੇ ਵੀ ਮਜਬੂਰ ਨੇ। ਤੇ ਫਾਰਸੀ ਦਾ ਦੌਰ ਜਿਹੜਾ ਸੀ ਉਹ ਵੀ ਗੁਜ਼ਰ ਚੁੱਕਾ ਹੈ। ਮਲਕ ਮੁਹੰਮਦ ਰਫੀਕ ਖਾਲਦ ਸਾਡੇ ਕਰੀਬ ਠੱਠਾ ਲੰਗਿਆਂ ਵਾਲੇ ਦੇ ਹੋਏ ਨੇ, ਪ੍ਰੋਫੈਸਰ ਸਨ। ਉਹ ਪੰਜਾਬੀ ਵੀ ਬੋਲਦੇ ਹਨ ਤੇ ਫਾਰਸੀ ਪੜ੍ਹਾਉਂਦੇ ਹਨ ਜਾ ਕੇ। ਅੱਛਾ, ਫਾਰਸੀ ਦੇ ਉਸਤਾਦ ਪ੍ਰੋਫੈਸਰ ਹੈਗੇ ਹਨ। ਉਹਨਾਂ ਦੀ ਬੇਟੀ ਹੈਗੀ ਹੈ ਮਾਸ਼ਾ ਅੱਲਾ, ਉਹ ਵੀ ਜਾ ਕੇ ਫਾਰਸੀ ਪੜ੍ਹਾਉਂਦੇ ਨੇ। ਤੇ ਉਹ ਸਾਨੂੰ ਇਤਰਾਜ਼ ਨਹੀਂ ਹੈਗਾ। ਬਹਰਹਾਲ ਇਹ ਸਾਡੀ ਮਾਦਰੀ ਜ਼ਬਾਨ ਹੈ, ਮਾਂ ਬੋਲੀ ਜ਼ਬਾਨ, ਇਹਨੂੰ ਭੁੱਲਣਾ ਨਹੀਂ ਚਾਹੀਦਾ। ਨਵੀਆਂ ਜ਼ਬਾਨਾਂ ਸਿੱਖਣ ਲੇਕਿਨ ਆਪਣੀ ਮਾਂ ਬੋਲੀ ਨੂੰ ਨਾ ਭੁੱਲਣ, ਕਾਇਮ ਰੱਖਣ। ਹਾਂਜੀ, ਹੁਣ ਬਲੋਚਿਸਤਾਨ ਦੇ ਵਿੱਚ ਸਕੂਲਾਂ ਕਾਲਜਾਂ ਦੇ ਵਿੱਚ ਬਲੋਚੀ ਜ਼ਬਾਨ ਨੂੰ ਨਿਸਾਬ ਵਿੱਚ ਲਾਇਆ ਗਿਆ ਹੈ। ਸਿੰਧ ਮੈਂ ਫਿਰਿਆ, ਸਿੰਧ ਦੇ ਵਿੱਚ ਸਕੂਲਾਂ ਕਾਲਜਾਂ ਦੇ ਵਿੱਚ ਪੰਜਾਬੀ ਜ਼ਬਾਨ ਜਿਹੜੀ ਹੈ ਨਾ ਜੀ, ਹਾਂਜੀ, ਉੱਥੇ ਬੋਲੀ ਵੀ ਜਾਂਦੀ ਹੈ ਤੇ ਉਹਨਾਂ ਸਿੰਧੀ ਲਾ ਲਈ ਹੈ ਨਿਸਾਬ ਵਿੱਚ। ਅੱਛਾ, ਤੇ ਇਸੇ ਤਰ੍ਹਾਂ ਜਿਹੜਾ ਦੂਸਰਾ ਸੂਬਾ ਹੈ ਸਾਡਾ ਸਰਹੱਦ ਪਖਤੂਨਖਾ, ਉਹ ਵੀ ਪਸ਼ਤੋ ਨਿਸਾਬ ਵਿੱਚ ਲੱਗੀ ਹੈ। ਸਾਡੇ ਵੱਡ ਵਡੇਰੇ ਜਿਹੜੇ ਬਜ਼ੁਰਗ ਨੇ, ਸਾਡੇ ਆਗੂ, ਸਾਡੇ ਲੀਡਰ ਨੇ ਜਿਹੜੇ ਪੰਜਾਬੀ ਦੇ ਫਰੋਗ ਦੇਣਾ ਚਾਹੁੰਦੇ ਨੇ ਤੇ ਦੇ ਰਹੇ ਨੇ ਤੇ ਦਿੱਤਾ ਵੀ ਨੇ। ਉਹਨਾਂ ਨੇ ਬੜੇ ਜਲੂਸ ਕੱਢੇ, ਮਾਲ ਰੋਡ ਦੇ ਉੱਤੇ ਡਾਂਗਾਂ ਖਾਧੀਆਂ, ਜ਼ਖਮੀ ਹੋਏ। ਤੇ ਉਹ 10ਵੀਂ ਕਲਾਸ ਦੇ ਵਿੱਚ ਵੀ ਨਹੀਂ ਲੱਗੀ, MA ਦੇ ਵਿੱਚ ਉਹਨਾਂ ਅਖਤਿਆਰੀ ਲਾ ਦਿੱਤੀ। ਤੇ ਜਿਹਦਾ ਜੀ ਚਾਹੇ ਉਹ ਪੰਜਾਬੀ ਲਾ ਲਵੇ, ਆਰਜੀ ਮਜ਼ਮੂਨ ਆਰਜੀ ਲੱਗੀ ਅਖਤਿਆਰੀ। ਤੇ ਹੁਣ ਉਹ ਕੋਸ਼ਿਸ਼ ਕਰ ਰਹੇ ਨੇ ਸਾਰੇ ਰਲ ਮਿਲ ਕੇ ਕਿ ਇਹਨੂੰ ਪਹਿਲੀ ਤੋਂ ਸ਼ੁਰੂ ਕੀਤਾ ਜਾਏ। ਮੈਂ ਤੇ ਜੀ 1962 ਵਿੱਚ ਇੱਕ
ਪੰਜਾਬੀ ਕਾਇਦਾ ਵੀ ਛਪਵਾਇਆ ਹੈ, ਅੱਛਾ ਅੰਸਾਰੀ ਪੰਜਾਬੀ ਕਾਇਦਾ। ਤੇ ਉਦੋਂ ਤੋਂ ਲੱਗਾ ਵਾਂ ਜੀ ਤੇ ਅੱਲਾਹ ਤਾਲਾ ਇਹਨੂੰ ਕਾਇਮ ਰੱਖੇ, ਕਾਇਮ ਰਹੇਗੀ ਕਿਆਮਤ ਤੱਕ। ਜੀ ਇਨਸ਼ਾਅੱਲਾ। ਜਿੰਨਾ ਚਿਰ ਵਾਰਿਸ ਸ਼ਾਹ ਦੀ ਹੀਰ ਹੈਗੀ ਏ, ਫਜ਼ਲ ਸ਼ਾਹ ਦੀ ਸੋਹਣੀ ਹੈਗੀ ਏ, ਫਿਰ ਸ਼ਾਹ ਹੁਸੈਨ ਦੀਆਂ ਕਾਫੀਆਂ ਹੈਗੀਆਂ ਨੇ, ਇਹ ਕਾਇਮ ਦੈਮ ਰਵੇਗੀ ਇਨਸ਼ਾਅੱਲਾ। ਦੈਮ ਇਕਬਾਲ ਹੋਰਾਂ ਬੜੀਆਂ ਕਿਤਾਬਾਂ ਲਿਖੀਆਂ ਨੇ, ਸ਼ਾਹਨਾਮਾ ਕਰਬਲਾ ਲਿਖਿਆ ਉਹਨਾਂ, ਸੋਹਣੀ ਸਰਕਾਰ ਲਿਖੀ, ਉਹ ਸਾਰੀਆਂ ਪੰਜਾਬੀ ਵਿੱਚ ਨੇ। ਮੇਰੇ ਕੋਲ ਤਸ਼ਰੀਫ ਲਿਆਉਂਦੇ ਰਹੇ ਨੇ, ਮੈਂ ਉਹਨਾਂ ਕੋਲ ਜਾਂਦਾ ਰਿਹਾ, ਜਦੋਂ ਵੀ ਵੇਖਿਆ ਪੰਜਾਬੀ ਕਿਤਾਬ ਲਿਖ ਰਹੇ ਨੇ। ਇੱਥੇ ਉਹਨਾਂ ਦੇ ਸ਼ਾਗਿਰਦ ਜਿਹੜੇ ਵੀ ਨੇ ਉਹ ਪੰਜਾਬੀ ਵਿੱਚ ਹੀ ਲਿਖਦੇ ਨੇ। ਬਸ਼ੀਰ ਨਾਟਕ ਸਾਹਿਬ ਹੋਏ ਨੇ, ਅਕਰਮ ਕਲੰਦਰੀ ਸਾਹਿਬ ਹੋਏ ਨੇ, ਇਸਮਾਈਲ ਮਟਵਾਲਾ ਸਾਹਿਬ ਹੋਏ ਨੇ, ਇਸਮਾਈਲ ਕਲੰਦਰ ਹੋਏ ਨੇ, ਇਹਨਾਂ ਸਾਰਿਆਂ ਪੰਜਾਬੀ ਵਿੱਚ ਹੀ ਕੰਮ ਕੀਤਾ। ਰੇਡੀਓ ਦੇ ਵੀ ਪੰਜਾਬੀ ਪ੍ਰੋਗਰਾਮ ਚੱਲਦੇ ਰਹੇ ਨੇ, ਮੈਨੂੰ ਵੀ ਮੌਕਾ ਮਿਲਦਾ ਰਿਹਾ ਹੈ ਉੱਥੇ ਜਾਣ ਦਾ। ਰੇਡੀਓ ਪਾਕਿਸਤਾਨ ਲਾਹੌਰ 'ਤੇ ਇੱਕ ਪ੍ਰੋਗਰਾਮ ਮੇਰਾ ਠਾਠੀ ਹੋਇਆ ਸੀ 1 ਘੰਟੇ ਦਾ। ਅੱਛਾ, ਕੀਤਾ ਕਿੰਨੇ ਸੀ? ਪ੍ਰੋਫੈਸਰ ਯੂਨਸ ਆਕਰ ਸਾਹਿਬ ਹੈਗੇ ਹਨ, ਉਹਨਾਂ ਨੇ ਮੇਜ਼ਬਾਨ ਬਣ ਕੇ ਤੇ ਮੈਨੂੰ ਬੁਲਾਇਆ ਸੀ। ਅੱਛਾ। ਫਿਰ ਤਾਲਬ ਚਿਸ਼ਤੀ ਹੁੰਦਾ ਸੀ, ਪੰਜਾਬੀ ਦਰਬਾਰ ਵਿੱਚ ਵੀ ਮੈਂ ਜਾਂਦਾ ਰਿਹਾ। ਅਬੀਦਰ ਸੈਯਦ ਹੈਗੇ ਹਨ, ਪੰਜਾਬੀ ਦੇ ਵਿੱਚ ਬੜੇ ਸ਼ਹਿਰਾਂ ਨੂੰ ਪੜ੍ਹਾਉਂਦੇ ਰਹੇ ਨੇ। ਅੱਛਾ। TV ਦੇ ਉੱਤੇ ਵੀ ਪੰਜਾਬੀ ਜਿਹੜੀ ਪੜ੍ਹੀ ਜਾਂਦੀ ਰਹੀ ਹੈ। ਦਿਲਦਾਰ ਪਰਵੇਜ਼ ਭੱਟੀ, ਅੱਲਾਹ ਤਾਲਾ ਉਹਨਾਂ ਨੂੰ ਜੰਨਤ ਅਤਾ ਕਰੇ। ਅਬਾਸ ਨਜਮੀ, ਫਿਰ ਰਾਹਿਤ ਸਾਹਿਬ ਹੋਏ ਨੇ ਜੀ। ਅੱਛਾ। ਉਹਨਾਂ ਸਾਰਿਆਂ ਨੇ ਪੰਜਾਬੀ ਦਾ ਪ੍ਰੋਗਰਾਮ ਜਾਰੀ ਰੱਖਿਆ। ਪੰਜ ਨਦ ਟਾਕਰਾ ਹੈ ਜੀ, ਤੇ ਇਹ ਸਨਮਾਨ ਦੇ ਨਾਲ ਉਹ ਸ਼ਹਿਰਾਂ ਨੂੰ ਬੁਲਾਉਂਦੇ ਰਹੇ ਨੇ। ਉਹ ਬੜਾ ਸੋਹਣਾ ਪ੍ਰੋਗਰਾਮ ਕਰ ਗਏ ਨੇ। ਉਹਦੇ ਵਿੱਚ ਪੰਜਾਬੀ ਗਾਉਣ ਵਾਲਾ ਵੀ ਬੁਲਾ ਲੈਂਦੇ ਹਨ, ਪੰਜਾਬੀ ਦਾ ਜਿਹਨੇ ਗੀਤ ਲਿਖਿਆ ਹੁੰਦਾ ਸੀ ਉਹਨੂੰ ਵੀ ਬੁਲਾ ਲੈਂਦੇ ਹਨ। ਰਿਆਜ਼ ਰਾਜੀ ਸਾਹਿਬ ਢੂੰਢਦੇ ਰਹਿੰਦੇ ਹੁੰਦੇ ਹਨ, ਤੇ ਉੱਥੇ ਲਿਜਾ ਕੇ ਤੇ ਦੇ ਦੇਣੇ, ਤੇ ਉਹਨਾਂ ਦੀ ਫੋਟੋ ਵੀ ਵਿਖਾ ਦੇਣੀ। ਮੇਰੀ ਇਹ ਹਾਤਮ ਤਾਈ ਜਦੋਂ ਛਪੀ ਹੈ, ਇਹਦੀ ਰੂਨਮਾਈ TV ਤੇ ਹੀ ਹੋਈ। ਮੇਰੀ ਬੇਟੀ ਆਪਦਾ ਵੀ ਗਈ, ਬੇਟਾ ਅਬਦੁਲ ਜਬਾਰ ਵੀ ਗਿਆ, ਤੇ ਉਹਨਾਂ ਦੀਆਂ ਫੋਟੋਆਂ ਆਈਆਂ TV ਤੇ ਉਹ ਪੰਜਾਬੀ ਵਿੱਚ ਹੀ ਅਸੀਂ ਗੱਲਾਂ ਕਰਦੇ ਰਹੇ। ਅੱਛਾ, ਇਹ ਦੱਸੋ ਕਿ ਅੱਜ ਕੱਲ ਕਿਹੜੇ ਅਦਾਰੇ ਕੰਮ ਕਰ ਰਹੇ ਨੇ ਪੰਜਾਬੀ ਜ਼ੁਬਾਨ ਦੀ ਬਰੋਤਰੀ ਲਈ? ਅਦਾਰੇ ਤੇ ਪੁੱਤਰ ਬੜੇ ਹੈਗੇ ਨੇ, ਤੇ ਉਹ ਵਸਾਇਲ ਦੇ ਮੁਤਾਬਕ ਉਹ ਕਰੀ ਜਾ ਰਹੇ ਨੇ। ਸਾਡਾ ਰੈਟਰਲ ਗਿਲਡ ਹੈਗਾ ਸਰਕਾਰੀ ਇੱਕ ਦਫ਼ਤਰ, ਉਹਦਾ ਮੈਂ ਵੀ ਮੈਂਬਰ ਹਾਂ। ਤੇ ਇਹਦੇ ਇਲਾਵਾ ਜੀ ਪੰਜਾਬੀ ਨੂੰ ਕਾਇਮ ਰੱਖਣ ਲਈ ਇਹਨਾਂ ਨੇ ਨਾਂ ਰੱਖੇ ਨੇ, ਜਿਵੇਂ ਪੰਜਾਬੀ ਵਿਰਸਾ ਹੋ ਗਈ। ਫਿਰ ਬਾਜੀ ਸੁਗਰਾ ਸਦਫ ਜਿਹੜੀ ਸੀ, ਉਹਨਾਂ ਨੇ ਵੀ ਤਰੀਜਾ ਰਸਾਲਾ ਛਾਪਿਆ ਸੀ। ਡਾਕਟਰ ਰਸ਼ੀਦ ਅਨਵਰ ਜਿਹੜੇ ਨੇ, ਉਹਨਾਂ ਨੇ ਵੀ ਕੋਈ ਤਨਜ਼ੀਮ ਬਣਾਈ ਸੀ, ਉਹਨਾਂ ਦਾ ਮੈਂ ਕਿਤਾਬਤ ਕਰਦਾ ਜਾਂ ਰਸਾਲੇ ਦੀ। ਤੇ ਇਹ ਜਿਹੜੇ ਮੁਜ਼ੱਫਰ ਭੱਟ ਨੇ, ਇਹਨਾਂ ਤੇ ਕਮਾਲ ਹੀ ਕਰ ਛੱਡੀ, ਆਪਣਾ ਘਰ ਇਹਨਾਂ ਪੰਜਾਬ ਉਸ ਬਣਾ ਦਿੱਤਾ। ਫਿਰ ਇਹਨਾਂ ਦੀ ਤਨਜ਼ੀਮ ਹੈ ਬੜੀ ਵੱਡੀ ਜਨਾਬ ਪੰਜਾਬੀ ਦੀ, ਜਿਹੜਾ ਚੌਧਰੀ ਅਲਿਆਸ ਘੁੰਮਣ, ਉਹਨਾਂ ਨੇ ਆਪਣਾ ਜਿੰਨੀ ਕਮਾਈ ਸੀ ਪੰਜਾਬੀ ਦੀ ਤਨਜ਼ੀਮ ਬਣਾ ਕੇ ਤੇ ਬਣਾ ਦਿੱਤੀ। ਬੜੇ ਅਦਾਰੇ ਨੇ। ਅੱਛਾ, ਇਹ ਦੱਸੋ ਪੰਜਾਬੀ ਕਿਹੜੇ ਰਸਾਲੇ ਹੁੰਦੇ ਨੇ, ਇਹ ਪੰਜਾਬੀ ਜ਼ੁਬਾਨ ਦੇ ਵਾਸਤੇ ਕਿੰਨਾ ਕੁ ਕਾਰਾਮਦ ਸਾਬਤ ਹੁੰਦੇ ਨੇ? ਮਤਲਬ ਇਹ ਬਰੋਤਰੀ ਲਈ ਕੀ ਰੋਲ ਅਦਾ ਕਰਦੇ ਨੇ? ਔਰ ਰਸਾਲੇ ਜਿਹੜੇ ਨੇ ਜੀ, ਬੜੇ ਦਿਲਚਸਪ ਹੁੰਦੇ ਨੇ, ਪੰਜਾਬੀ ਦੀ ਤਰੱਕੀ ਲਈ ਬੜੇ ਅਹਿਮ ਹੈਗੇ ਨੇ। ਇਹ ਕਿਤਾਬਾਂ ਦੀ ਬਜਾਏ ਮਹੀਨੇ ਦੇ ਮਹੀਨੇ ਛਪਦੇ ਨੇ। ਤੇ ਇਹਦੇ ਵਿੱਚ ਲਹਿਰਾਂ ਰਸਾਲਾ ਛਪ ਰਿਹਾ ਸੈਯਦ ਅਖਤਰ ਹੁਸੈਨ ਦਾ, ਫਿਰ ਲਿਖਾਰੀ ਛਪਦਾ ਰਿਹਾ ਮੀਆਂ ਇਕਬਾਲ ਜ਼ਖਮੀ ਸਾਹਿਬ ਦਾ। ਅੱਜ ਕੱਲ੍ਹ ਉਹਨਾਂ ਦਾ ਬੇਟਾ ਹੈ ਡਾਕਟਰ ਅਰਸ਼ਦ ਇਕਬਾਲ ਅਰਸ਼ਦ, ਉਹ ਵੀ ਛਾਪਦੇ ਰਹੇ ਨੇ। ਤੇ ਇਹ ਰਸਾਲਿਆਂ ਦੇ ਵਿੱਚ ਪਹਿਲੇ ਹਮੰਡ ਹੁੰਦੀ ਸੀ, ਨਾਤਾਂ ਹੁੰਦੀਆਂ ਹਨ, ਫਿਰ ਸ਼ਖਸੀਆਤ ਉੱਤੇ ਨੰਬਰ ਛਪਦਾ ਰਿਹਾ ਹੈ। ਡਾਕਟਰ ਫਕੀਰ ਮੁਹੰਮਦ ਦਾ ਇੱਕ ਨੰਬਰ ਕੱਢ ਦੇਣਾ। ਮੈਂ ਆਪਣੀਆਂ ਕਿਤਾਬ ਲੜੀਆਂ ਦੇ ਬੜੇ ਹੀ ਨੰਬਰ ਛਾਪੇ ਨੇ। ਅੱਛਾ, ਦਰਵੇਸ਼ ਨਾਮਾ ਮੈਂ ਉੱਤੇ ਲਿਖ ਕੇ ਨਾ ਜੀ, ਤੇ ਕਿਸੇ ਨਾ ਕਿਸੇ ਦਾ ਛਪਵਾ ਦੇਣਾ। ਸਿੰਧ ਵਿੱਚੋਂ ਮਹਿਰ ਕਚੇਲਵੀ ਦਾ ਨੰਬਰ ਛਾਪ ਦੇਣਾ ਹੈ ਜੀ। ਅੱਛਾ। ਫਿਰ ਜਨਾਬ ਰੇਡੀਓ ਪਾਕਿਸਤਾਨ ਲਾਹੌਰ ਦੇ ਉੱਤੇ ਹੈਗੇ ਹਨ ਸਲੀਮ ਖਾਂ ਗਿੰਨੀ, ਸੈਯਦ ਇਸਲਾਮ ਸ਼ਾਹ, ਤੇ ਇਹ ਸਾਰੇ ਮੈਂ ਇਹਨਾਂ ਦੇ ਨੰਬਰ ਛਾਪਦਾ ਰਿਹਾ। ਅਮਾਨ ਹੈਗਾ ਸੀ ਇੱਕ, ਅਮਾਨ ਖਾਨ ਜਿਹੜਾ ਕਿਹਬੁਰੇ ਦਾ ਸੀ, ਉਹਨਾਂ ਦਾ ਨੰਬਰ ਹੈ। ਬੜੇ ਬਜ਼ੁਰਗਾਂ ਦੇ ਨੰਬਰ ਮੈਂ ਛਾਪਦਾ ਰਿਹਾ। ਰਸਾਲਿਆਂ ਦੇ ਵੀ ਬੜੀ ਮਾਲੂਮਾਤ ਹੁੰਦੀ ਹੈ।
ਲਿਖਣ ਵਾਲੇ ਜਿਹੜੇ ਨੇ ਮੌਕਾ ਮਾਲ ਦੇ ਮੁਤਾਬਕ ਲਿਖਦੇ ਨੇ ਜੀ ਤੇ ਬੜੇ ਕਾਮਯਾਬ ਉਹਨਾਂ ਨੇ ਖਿਦਮਤ ਕੀਤੀ ਹੈ ਜੀ, ਪੰਜਾਬੀ ਅਦਬ ਦੀ, ਪੰਜਾਬੀ ਜ਼ੁਬਾਨ ਦੀ, ਪੰਜਾਬੀ ਸ਼ਾਇਰੀ ਦੀ, ਪੰਜਾਬੀ ਜਿਹੜੇ ਇਸਲਾਮੀ ਤਾਲੀਮ ਹੈ ਉਹਦੀ ਮਦਦ ਕੀਤੀ। ਅੱਛਾ ਠੀਕ ਹੈ। ਤੇ ਹੁਣ ਅੱਜ ਕੱਲ ਦੀ ਨਵੀਂ ਨਸਲ ਨੂੰ, ਕਿਹੜੇ ਨੌਜਵਾਨ ਨਸਲ ਹੈ, ਇਹਨਾਂ ਨੂੰ ਪੈਗਾਮ ਦਿਓ ਪੰਜਾਬੀ ਦੇ ਹਵਾਲੇ ਦੇ ਨਾਲ, ਪੰਜਾਬੀ ਜ਼ੁਬਾਨ। ਆਓ ਇਹ ਵੇ ਜੀ ਕਿ ਘਰਾਂ ਦੇ ਵਿੱਚ ਪੰਜਾਬੀ ਮਾਵਾਂ ਬੋਲਦੀਆਂ ਨੇ, ਬੱਚੇ ਨੂੰ ਲੋਹੜੀ ਦਿੰਦੀਆਂ ਨੇ, ਪੰਗੂੜੇ ਵਿੱਚ ਪਾ ਕੇ ਲੋਹੜੀ ਵਿੱਚ ਪਾ ਕੇ ਲੋਹੜੀ ਦਿੰਦੀਆਂ ਨੇ। ਤੇ ਜਿਹੜੇ ਉਹ ਜਵਾਨ ਹੁੰਦਾ ਹੈ ਤੇ ਜਿਹੜੇ ਬਾਹਰ ਚਲਾ ਜਾਂਦਾ ਹੈ, ਫਿਰ ਉਹ ਸਕੂਲ ਵਾਲੇ ਜਿਹੜੇ ਨੇ ਉਹ ਪੰਜਾਬੀ ਦੀ ਬਜਾਏ ਉਹਨੂੰ ਉਰਦੂ ਸਿਖਾਉਂਦੇ ਨੇ, ਇੰਗਲਿਸ਼ ਸਿਖਾਉਂਦੇ ਨੇ। ਉਹ ਬੱਚੇ ਨੇ ਤੇ ਕੰਮ ਕਰਨਾ ਹੁੰਦਾ ਹੈ। ਸਾਡੇ ਉਸਤਾਦ ਜਿਹੜੇ ਨੇ ਉਹ ਸਕੂਲਾਂ ਦੇ, ਕਾਲਜਾਂ ਦੇ, ਯੂਨੀਵਰਸਿਟੀਆਂ ਦੇ ਉਹ ਚਾਹਣ ਕਿ ਪੰਜਾਬੀ ਰਾਇਜ ਹੋ ਜਾਏ ਨਿਸਾਬ ਵਿੱਚ। ਅੱਛਾ ਇਹ ਨੌਜਵਾਨ ਜਿਹੜੇ ਨੇ ਉਹ ਪੰਜਾਬੀ ਵਿੱਚ ਲਿਖਣ ਮਜ਼ਮੂਨ ਹੈ ਜੀ। ਜੀ ਜੀ ਇਹ ਇੱਕ ਬੜਾ ਮੁੱਦਾ ਹੈ ਕਿ ਸਕੂਲਾਂ ਤੇ ਕਾਲਜਾਂ ਪੰਜਾਬੀ ਪੜ੍ਹਾਈ ਨਹੀਂ ਜਾਂਦੀ ਨਿਸਾਬ ਦੇ ਤੌਰ ਤੇ, ਕਿੰਝ ਰਾਇਜ ਹੋ ਸਕਦਾ? ਸਰਕਾਰੀ ਤੌਰ ਹੀ ਰਾਇਜ ਹੋਵੇਗੀ। ਹੁਣ ਅਸੀਂ ਤੇ ਕਰਦੇ ਸਕਦੇ, ਅਸੀਂ ਤੇ ਹੈਗੇ ਹਾਂ ਪਬਲਿਕ ਵਿੱਚ, ਅਸੀਂ ਆਪਣੇ ਤੌਰ ਜੋ ਵਸ ਲੱਗਦਾ ਹੈ ਲਾਈ ਜਾ ਰਹੇ ਹਾਂ। ਕਿਤਾਬ ਲੜੀਆਂ ਛਾਪ ਰਹੇ ਹਾਂ, ਮੇਰੇ ਦੂਜੇ ਅਦੀਬ ਸ਼ਾਇਰ ਭਰਾ ਜਿਹੜੇ ਨੇ ਰਸਾਲੇ ਛਪਵਾ ਰਹੇ ਨੇ, ਤਨਜ਼ੀਮਾਂ ਬਣਾਈਆਂ ਨੇ। ਇਹ ਸ਼ਾਖੇ ਅਦਬ ਆਖੋਂ ਹਜ਼ਾਰਾਂ ਤਨਜ਼ੀਮਾਂ ਨੇ ਜਿਹੜੀਆਂ ਪੰਜਾਬੀ ਦੀ ਖਿਦਮਤ ਕਰਦੀਆਂ ਨੇ, ਮੁਸ਼ਾਇਰੇ ਕਰਾਉਂਦੇ ਨੇ। ਸ਼ੇਖ ਮੁਹੰਮਦ ਮਨੀਰ ਹੋਇਆ ਇੱਕ, ਉਹ ਮਗੰਗ ਰਹਿੰਦੇ ਹਨ, ਤੇ ਡਾਕਟਰ ਗੁਜਰਾਂ ਵਾਲੇ ਜਿਹੜੇ ਹਨ ਨਾ ਜੀ, ਵੱਡੇ ਨਾਨਾ ਜੀ ਮੇਰੇ, ਅੱਛਾ ਉਹਨਾਂ ਦੇ ਉਹ ਸ਼ਾਗਿਰਦ ਹਨ। ਦਾਦਾ ਉਸਤਾਦ ਮੇਰੇ ਹਨ ਨਾ ਜੀ, ਉਹਨਾਂ ਦੇ ਉਹ ਸ਼ਾਗਿਰਦ ਹਨ ਤੇ ਉਹ ਹਰ ਹਫਤੇ ਉੱਥੇ ਮੁਸ਼ਾਇਰਾ ਕਰਾਉਂਦੇ ਰਹੇ ਨੇ। ਵੱਡੇ ਵੱਡੇ ਇਸ਼ਤਿਹਾਰ ਉਹਨਾਂ ਨੇ ਛਪਵਾ ਲੈਣੇ ਤੇ ਬਾਲਟੀ ਲੇਵੀ ਦੀ ਫੜ ਲੈਣੀ। ਪੂਰੇ ਲਾਹੌਰ ਦੇ ਵਿੱਚ ਉਹਨਾਂ ਫਿਰ ਕੇ ਤੇ ਇਸ਼ਤਿਹਾਰ ਲਾਣੇ। ਰਾਤ ਨੂੰ ਫਿਰ ਦੇਗਾਂ ਪਕਾਉਣੀਆਂ, ਕਦੀ ਮੱਛੀ ਪਕਾ ਕੇ ਖਵਾਉਣੀ, ਖਿਦਮਤ ਕਰਨੀ। ਸ਼ੇਖ ਮੁਹੰਮਦੀਨ ਮਨੀਰ ਬੜੀ ਖਿਦਮਤ ਕਰਦੇ ਨੇ, ਬਹੁਤ ਖਿਦਮਤ ਕਰਦੇ ਨੇ, ਬੜਾ ਪਿਆਰ ਕਰਦੇ ਹਨ ਮੇਰੇ ਕੋਲ। ਬੜੀ ਵਾਰ ਆਏ ਫੈਜ਼ਪੁਰ ਦੇ ਵਿੱਚ, ਇੱਥੇ ਤਸ਼ਰੀਫ ਲਿਆਉਂਦੇ ਰਹੇ। ਕੋਈ ਸ਼ਹਿਰ ਹੋਵੇਗਾ ਲਾਹੌਰ ਦਾ ਜਿਹੜਾ ਨਹੀਂ ਆਇਆ, ਮੈਂ ਕਈ ਵਾਰ ਬੁਲਾਏ ਨੇ ਉਹਨਾਂ ਨੂੰ। ਸਹੀ। ਤੇ ਇਹ ਜਿਹੜੇ ਲੋਕ ਨੇ ਮੌਜੂਦਾ ਦੌਰ ਦੇ ਨੌਜਵਾਨ, ਇਹ ਪੰਜਾਬੀ ਨੂੰ ਪੜ੍ਹਨ, ਇਹ ਗੀਤ ਸੁਣ ਲੈਂਦੇ ਨੇ ਪੰਜਾਬੀ ਫਿਲਮਾਂ ਵਿੱਚੋਂ, ਤੇ ਪੰਜਾਬੀ ਗੀਤ ਸੁਣ ਕੇ ਤੇ ਬੜੇ ਖੁਸ਼ ਹੁੰਦੇ ਨੇ, ਆਪ ਨਹੀਂ ਬੋਲਦੇ। ਮੈਨੂੰ ਕਈ ਵਾਰ ਬੜੇ ਅੱਛੇ ਮੇਰੇ ਬੇਲੀਆਂ ਨੇ ਕਿਹਾ, ਯਾਰ ਤੂੰ ਉਰਦੂ ਵਿੱਚ ਲਿਖਿਆ ਕਰ। ਮੈਂ ਕਿਹਾ ਮੈਂ ਉਰਦੂ ਹੈਗੀ ਹੈ ਕੌਮੀ ਜ਼ੁਬਾਨ ਸਾਰਿਆਂ ਦੀ, ਸਾਡਾ ਪੰਜਾਬ ਹੈਗਾ, ਇਹਦੇ ਵਿੱਚ ਪੰਜਾਬੀ ਮੈਨੂੰ ਲਿਖਣੀ ਚਾਹੀਦੀ ਹੈ। ਮੈਂ ਪੰਜਾਬੀ ਲਿਖਾਂਗਾ, ਪੰਜਾਬੀ ਲਿਖਣਾ ਜੀ। ਅੱਛਾ ਤੇ ਬੋਲਣ ਤੇ ਪੜ੍ਹਨ ਤੇ ਲਿਖਣ ਇਹ ਹੱਕ ਬਣਦਾ ਹੈ ਪੰਜਾਬੀ ਦਾ ਜੀ। ਕਿਆ ਹੁਣ ਸਾਡੇ ਦੇਖਣ ਵਾਲਿਆਂ ਨੂੰ ਬਿਲਕੁਲ ਆਪਣਾ ਤਾਜ਼ਾ ਕੋਈ ਗਜ਼ਲ ਸੁਣਾ ਦਿਓ ਜਿਹੜੀ ਤਾਜ਼ਾ ਲਿਖੀ ਹੋਵੇ। ਮੈਂ ਹੁਣ ਆਪ ਬੁੱਢਾ ਹੋ ਗਿਆ, ਮੇਰੀਆਂ ਗਜ਼ਲਾਂ ਵੀ ਬੁੱਢੀਆਂ ਹੋ ਗਈਆਂ। ਅੱਛਾ ਤੇ ਉਹ ਫਿਰ ਇੱਕ ਇੱਕ ਸ਼ੇਰ ਮੈਂ ਸੁਣਾ ਦਿੰਦਾ। ਪੰਜਾਬੀ ਦਾ ਹੀ ਹਮਦ ਹੈਗੀ ਹੈ ਤੇ ਉਹ ਲੰਮੀ ਬਹਿਰ ਦੀ ਹੈ। ਤੇ ਇੱਕ ਪਹਿਲਾ ਸ਼ੇਰ ਹੈ, ਇਹ ਇਸਮਾਈਲ ਮਟਵਾਲਾ ਸਾਹਿਬ ਨੇ ਬੜਾ ਪਸੰਦ ਕੀਤਾ ਹੈ। ਮੇਰੇ ਕੋਲ ਤਸ਼ਰੀਫ ਲਿਆਏ ਤੇ ਡਾਕਟਰ ਸਦੀਕ ਹੱਲ ਗੋਸ਼ਤ ਪਕਾ ਰਿਹਾ ਸੀ ਦੇਸ਼ ਕਾ, ਤੇ ਮੈਂ ਕਿਹਾ ਜੀ ਮੈਂ ਲਿਖੀ ਹੈ। ਉਸਤਾਦ ਵੀ ਮੇਰਾ ਬੈਠਾ ਸੀ ਸ਼ਾਕਰ ਸਰਵਰੀ, ਤੇ ਇਹ ਹਮਦ ਦਾ ਪਹਿਲਾ ਸ਼ੇਰ ਮੈਂ ਅੱਜ ਪੇਸ਼ ਕਰਦਾ। ਉਹਨਾਂ ਬੜਾ ਪਸੰਦ ਕੀਤਾ। ਉਹ ਫਿਰ ਬੜਾ ਵਕਤ ਲੱਗਦਾ ਹੈ ਪੂਰੀ ਪੜ੍ਹਿਆ। ਉਹ ਸ਼ੇਰ ਹੈਗਾ ਕਿ ਲੈ ਕੇ ਤਹਿਤ ਖਰਾ ਤੋਂ ਅਰਸ਼ ਤੀਕਰ, ਅੱਲਾਹ ਤਾਲਾ ਨੂੰ ਮੁਖਾਤਬ ਕਰਕੇ ਨਾ, ਤੇ ਉਹਦੇ ਵੱਲ ਧਿਆਨ ਕਰਕੇ ਲਿਖਿਆ ਗਿਆ ਹੈ ਕਿ ਲੈ ਕੇ ਤਹਿਤ ਖਰਾ ਤੋਂ ਅਰਸ਼ ਤੀਕਰ, ਹਰ ਸ਼ੈ ਵਿੱਚ ਤੇਰੇ ਇਸਰਾਰ ਜਾਪਨ, ਸੂਰਜ ਚੰਨ ਤਾਰੇ ਕਹਿਕ ਸ਼ਾਨਦਰ, ਡਲਕਾ ਮਾਰਦੇ ਤੇਰੇ ਅਨਵਾਰ ਜਾਪਨ। ਇਹ ਹਮਦੀਆ ਸ਼ੇਰ ਹੈ, ਬੜੀ ਲੰਬੀ ਹਮਦ ਹੈ, ਕਿਤਾਬਾਂ ਵਿੱਚ ਛਪੀ ਹੈ। ਕਲਾਸੀਕਲ ਹੈ ਨਾ ਮੇਰਾ ਅੰਦਾਜ਼। ਪਹਿਲੇ ਹਮਦ ਲਿਖਣੀ, ਫਿਰ ਨਾਤ ਲਿਖਣੀ, ਫਿਰ ਚੌਵਾਂ ਯਾਰਾਂ ਦੀ ਮਨਕਬਤ ਲਿਖਣੀ, ਫਿਰ ਹਜ਼ਰਤ ਪੀਰਾਨੇ ਪੀਰ ਸ਼ਹਿਨशाह ਬਗਦਾਦ ਦੀ ਮਨਕਬਤ ਲਿਖਣੀ, ਫਿਰ ਵਜ੍ਹਾ ਲਿਖਣੀ, ਇਹ ਕਿਤਾਬ ਲਿਖੀ ਕਿਉਂ ਜਾ ਰਹੀ ਹੈ। ਜਿਵੇਂ ਮੈਂ ਅਲਿਆਸ ਨਾਮਾ ਲਿਖਿਆ ਹੈ, ਅਲਿਆਸ ਹੁਮਨਨਾਮਾ ਜੀ, ਇਹਦੇ ਵਿੱਚ ਵੀ ਮੈਂ ਕਲਾਸੀਕਲ ਹੀ ਰੰਗ ਰੱਖਿਆ ਹੈ। ਮਸਲਨ ਪਹਿਲੇ ਹਮਦ ਹੈ, ਨਾਤ ਹੈ, ਫਿਰ ਚੌਂ ਯਾਰਾਂ ਦੀ ਤਾਰੀਖ ਹੈ, ਅੱਗੇ ਫਿਰ ਸਬਾਬ ਤਾਲੀਫ ਲਿਖਿਆ ਹੈ, ਫਿਰ ਉਹ
ਅਲਿਆਸ ਘੁੰਮਣ ਸਾਹਿਬਾਂ ਦੇ ਬਾਰੇ ਦੇ ਤੇ ਚੱਕ ਸਤੀਆ ਵਿੱਚ ਪੈਦਾ ਹੋਏ, ਵਜ਼ੀਰਾਬਾਦ ਦੇ ਕੋਲ ਚੱਕ ਸਤੀਆ। ਇਵੇਂ ਬੜੀਆਂ ਕਿਤਾਬਾਂ ਲਿਖੀਆਂ ਨੇ। ਲਾਹੌਰਨਾਮਾ ਮੇਰੀ ਨਵੀਂ ਕਿਤਾਬ ਆਈ ਹੈ ਤਾਜ਼ਾ, ਅੱਛਾ ਇਹਦੀ ਰੋਲਮਾਈ ਪੰਜਾਬ ਹਾਊਸ ਵਿੱਚ ਮੁਦੱਸਰ ਭੱਟ ਸਾਹਿਬ ਹੋਰਾਂ ਕਰਾਈ ਸੀ। ਇਹਦੇ ਵਿੱਚ ਵੀ ਮੇਰੀ ਪੰਜਾਬੀ ਹੈ, ਪੰਜਾਬੀ ਦੀਆਂ ਸਾਰੀਆਂ ਨਾਤਾਂ ਨੇ, ਹਮਦਾਂ ਨੇ। ਤੇ ਨਾਦ ਦਾ ਇੱਕ ਸ਼ੇਰ ਹੈਗਾ ਹੈ, ਜੀ ਜੀ ਅੱਛਾ ਰਬਾਈ ਹੈ ਅੱਛਾ ਕਿ ਇਕੱਠੇ ਕਰ ਜਹਾਨ ਦੇ ਨੂਰ ਖਾਵੇ, ਵਾਰਾਂ ਨੂਰ ਮਦਨੀ ਦੇ ਅਨਵਾਰ ਤੋਂ, ਮਾਸ਼ਾ ਸਭੇ ਸਿਦਕ ਸਦਾਕਤਾਂ ਵਾਰ ਦੇਵਾਂ, ਰਾਹ ਨਮਾ ਅਮੀਨ ਸਤਿਆਰ ਤੋਂ। ਐਸਾ ਲਾਲ ਆਇਆ ਗੋਦ ਆਮਨਾ ਦੇ, ਵਾਹ ਜੋਰੀ ਹੋਏ ਸਦਕੇ ਗੌਹਰ ਬਾਰ ਤੋਂ, ਅਸਦ ਗੁਲਸ਼ਨ ਜਹਾਨ ਦੇ ਵਾਰ ਦੇਵਾਂ, ਪਾਕ ਨਬੀ ਦੇ ਪਾਕ ਸੁਭਾਨ ਅੱਲਾਹ। ਗੁਜ਼ਾਰ ਉਹਨਾਂ ਦੀ ਇਹ ਆਲ ਔਲਾਦ ਜੀ ਉਹਨਾਂ ਦੀ ਆਲ ਔਲਾਦ ਤੋਂ ਮੈਂ ਦੁਨੀਆ ਦੇ ਜਿੰਨੇ ਬਹਾਰਾਂ ਵਾਲੇ ਬਾਗ ਨੇ ਮੈਂ ਗੁਲਸ਼ਨ ਵਾਰ ਦੇਣਾ। ਉਹ ਗੁਲਸ਼ਨ ਹੀ ਇਹੋ ਜਿਹਾ ਹੈ। ਜੀ ਬਿਲਕੁਲ ਆ ਗਜ਼ਲ ਜਿਹੜੀ ਉਹ ਵੀ ਮੈਂ ਲਿਖੀਆਂ ਨੇ ਗਜ਼ਲਾਂ। ਉਹਦਾ ਇੱਕ ਸ਼ੇਰ ਹੈਗਾ ਹੈ ਤੇ ਤੱਕ ਗਿਆ ਕਿ ਨਜ਼ਰਾਂ ਪੜ ਕੇ, ਜੀ ਟੁਰ ਗਿਆ ਦਿਲ ਨੂੰ ਘਾਇਲ ਕਰਕੇ, ਜਿਹੜਾ ਉਹਦੀ ਗਲੀਓਂ ਲੰਘੇ ਜਾਵੇ ਸਿਰ ਟਲੀ ਤੇ ਤਰ ਕੇ, ਵਗਦੀ ਪਈ ਚਨਾਏ ਹੁੰਜੇ ਸੋਹਣੀ ਵਾਂਗੂ ਦੱਸੋ ਤਰ ਕੇ, ਵਾਹ ਉਲਫਤ ਦੀ ਉਸ ਬਾਜ਼ੀ ਜਿੱਤੀ ਜੋ ਵੀ ਅਸਰ ਗਿਆ ਹੈ ਹਾਰ ਕੇ। ਕਿਆ कहने। ਗੀਤ ਦਾ ਇੱਕ ਨਮੂਨਾ ਹੈ ਜੀ ਤੇ ਗੀਤ ਜਿਹੜੇ ਨੇ ਉਹ ਮੁਖਤਲਿਫ ਤਰ੍ਹਾਂ ਵਿੱਚ ਮੈਂ ਲਿਖੇ ਨੇ। ਮੇਰੀ ਇੱਕ ਕਿਤਾਬ ਹੈ ਗੁਲਜ਼ਾਰ ਤੇ ਹਨੀਫ, ਅੱਛਾ ਉਹਦੇ ਵਿੱਚ ਬੜੇ ਗੀਤ ਮੈਂ ਸ਼ਾਮਲ ਕੀਤੇ ਨੇ ਪੰਜਾਬੀ ਦੇ। ਉਹ ਮਾਹਰ ਕਚੇਲਵੀ ਜਿਹੜੇ ਸਿੰਧ ਵਿੱਚ ਹੋਏ ਨੇ ਨਾ, ਹਾਂਜੀ ਉਹਨਾਂ ਦੀ ਹਯਾਤੀ ਉੱਤੇ ਦੇ ਗੁਲਜ਼ਾਰ ਤੇ ਹਨੀਫ। ਤੇ ਸਾਡੇ ਇਹਸਾਨ ਬਾਜਵਾ ਸਾਹਿਬ ਹੈਗੇ ਨੇ, ਉਹਨਾਂ ਟੀਵੀ ਤੇ ਉਹਦਾ ਬੜੀ ਖੁਸ਼ੀ ਦੇ ਨਾਲ ਨਾਂ ਲਿਆ ਸੀ ਕਿ ਅੱਜ ਵੀ ਜਿਹੜੇ ਕਹਾਣੀਕਾਰ ਹੈਗੇ ਨੇ, ਹਾਂਜੀ ਅਸਦ ਅੰਸਾਰੀ ਦੀ ਗੁਲਜ਼ਾਰ ਹਨੀਫ ਵਿੱਚ ਸਾਰੇ ਪੱਖ ਪਾਏ ਜਾਂਦੇ ਨੇ ਜਿਹੜੇ ਪਹਿਲੇ ਕਿਤਾਬਾਂ ਵਿੱਚ ਪਾਏ ਜਾਂਦੇ ਹਨ। ਤੇ ਉਹ ਗੀਤ ਵੀ ਉਹਦੇ ਵਿੱਚ ਬੜੇ ਲਿਖੇ ਨੇ। ਉਹ ਇੱਕ ਸ਼ੇਰ ਹੈਗਾ ਹੈ ਕਿ ਛੋਟੂ ਪਿਆਰ ਦਾ ਗੀਤ ਛੋ ਤੂੰ ਪਿਆਰ ਦਾ ਗੀਤ, ਜ਼ਮਾਨਾ ਯਾਦ ਕਰੇ, ਉਲਫਤ ਦਾ ਸੰਗੀਤ ਜ਼ਮਾਨਾ ਯਾਦ ਕਰੇ, ਦੁਨੀਆ ਚਾਰੀ ਛੱਡ ਦੇ ਬੰਦਿਆ, ਦਿਲ ਦੀ ਪੋਚ ਮਸੀਤ ਜ਼ਮਾਨਾ ਯਾਦ ਕਰੇ। ਉਹ ਇੱਕ ਹੋਰ ਸ਼ੇਰ ਮੈਂ ਪੜ੍ਹ ਦੇਣਾ, ਵਕਤ ਕਾਫੀ ਹੋ ਜੀ। ਚੁੱਕਿਆ ਹੈ। ਤੇ ਅਸਰ ਉਹ ਭਾਵੇਂ ਸਾੜੇ ਤੈਨੂੰ, ਤੂੰ ਹੋ ਠੰਡਾ ਸੀਤ ਜ਼ਮਾਨਾ ਯਾਦ ਕਰੇ, ਛੋਟੂ ਪਿਆਰ ਦਾ ਗੀਤ ਜ਼ਮਾਨਾ ਯਾਦ ਕਰੇ, ਉਲਫਤ ਦਾ ਸੰਗੀਤ ਜ਼ਮਾਨਾ ਯਾਦ ਕਰੇ। ਵਾਹ ਮੇਰੀਆਂ ਮਹਿਫਲਾਂ ਦੇ ਵਿੱਚ ਗੁਲੂਕਾਰਾਂ ਨੇ ਗਾਏ ਵੀ ਨੇ ਅੱਛਾ ਮੇਰੇ ਗੀਤ, ਠੀਕ ਹੈ ਤੇ ਉਹ ਮੈਂ ਲਿਖ ਵੀ ਰਿਹਾ। ਹਰ ਸਿਨਫ ਮੈਂ ਲਿਖੀ ਹੈ, 12 ਮਾਹ ਬੇਬਹਾਰ ਲਿਖੇ। ਇਹ ਜਿੰਨੇ ਸ਼ਾਇਰ ਅਦੀਬ ਨੇ ਜਿਨ੍ਹਾਂ ਨੇ ਮੈਨੂੰ ਸ਼ਾਦੀਆਂ ਤੇ ਬੁਲਾਇਆ ਹੈ, ਉਹਨਾਂ ਦੀਆਂ ਧੀਆਂ ਦੀਆਂ ਅਲਵਿਦਾਈਆਂ ਲਿਖੀਆਂ ਨੇ ਮੈਂ, ਸਿਹਰੇ ਲਿਖੇ ਨੇ, ਔਰ ਬੇਬਹਾਰ ਜਿਹੜੀਆਂ ਨੇ ਨਜ਼ਮਾਂ ਲਿਖੀਆਂ ਨੇ ਸ਼ਖਸੀਆਤ ਤੇ, ਉਹਨਾਂ ਦੇ ਵਸਫ ਬਿਆਨ ਕੀਤੇ ਨੇ, ਉਹਨਾਂ ਦੀਆਂ ਵਲਾਦਤਾਂ, ਉਹਨਾਂ ਦੀਆਂ ਵਫਾਤਾਂ ਤੀਕਰ ਹਾਲਾਤ ਨਜ਼ਮਾਂ ਲਿਖੀਆਂ ਨੇ। ਬੇਬਹਾ ਕੰਮ ਕੀਤਾ ਹੈ। ਜੀ ਫਕੀਰ ਹਸਨ ਅੰਸਾਰੀ ਸਾਹਿਬ, ਇਹ ਦੱਸੋ ਤੁਹਾਡੇ ਅਗਾਂਹ ਕੀ ਇਰਾਦੇ ਨੇ। ਅਗਾਂਹ ਇਹ ਨੇ ਕਿ ਜਿੰਨਾ ਚਿਰ ਮੈਂ ਜਿਉਣਾ ਉਹਨਾਂ ਚਿਰ ਤੇ ਜੀ ਇਹ ਮਹਿਫਲ ਜਾਰੀ ਰੱਖਾਂਗਾ, ਜੀ ਮਹੀਨੇ ਦੇ ਮਹੀਨੇ। ਹਾਂਜੀ ਅੱਗੇ ਫਿਰ ਉਹ ਬੱਚਿਆਂ ਅੱਗੇ ਮੈਂ ਅਰਜ਼ ਕਰ ਸਕਣਾ ਕਿ ਤੁਸੀਂ ਮੇਰੇ ਜਿਹੜਾ ਮਿਸ਼ਨ ਹੈ ਇਹਨੂੰ ਜਾਰੀ ਰੱਖੋ, ਠੀਕ ਹੈ ਜਾਂ ਸ਼ਾਗਿਰਦ ਜਿਹੜੇ ਨੇ ਉਹਨਾਂ ਅੱਗੇ ਮੈਂ ਕਰਾਂਗਾ ਅਰਜ਼ ਤੇ ਜਾਰੀ ਰੱਖੋ। ਜਿਵੇਂ ਹੁਣ ਮਨਜ਼ੂਰ ਅਹਿਮਦ ਮਨਜ਼ੂਰ ਇੱਕ ਹੋਇਆ ਹੈ ਵਾਰ ਬਟਨ ਵਿੱਚ, ਉਹ ਮੇਰਾ ਸ਼ਾਗਿਰਦ ਸੀ। ਉਹਨਾਂ ਦਾ ਇੱਕ ਮੈਂ ਰਸਾਲਾ ਵੀ ਕਿਤਾਬ ਜਿਹੜੀ ਸ਼ੁਰੂ ਕਰਾਈ, ਸਾਂਦਲਵਾਰ। ਤੇ ਇਹਦੇ ਇਲਾਵਾ ਜੀ ਜਿੰਨੇ ਮੇਰੇ ਮਿਲਣ ਆਏ ਹੋਏ ਨੇ ਸ਼ਾਗਿਰਦ ਹੋਏ ਨੇ, ਉਹਨਾਂ ਦੇ ਸ਼ਹਿਰਾਂ ਦੇ ਵਿੱਚੋਂ ਮੈਂ ਇੱਕ ਇੱਕ ਪੰਜਾਬੀ ਦਾ ਰਸਾਲਾ ਸ਼ੁਰੂ ਕਰਾ ਦਿੱਤਾ। ਵਾਹ ਉਹਨਾਂ ਨੂੰ ਮਹਿਫਲਾਂ ਕਰਾਉਣ ਦੀ ਆਦਤ ਪਾਈ। ਹਕੀਮ ਨਸੀਰ ਅਹਿਮਦ ਨੇ ਬੜੀਆਂ ਮਹਿਫਲਾਂ ਕਰਾਈਆਂ ਨੇ ਮੇਰੇ ਕਹਿਣ ਤੇ, ਕਿਤਾਬਾਂ ਦੀਆਂ ਰੋਡਮਾਈਆਂ ਕਰਾਈਆਂ। ਇਹ ਜਿਹੜਾ ਕੋਟ ਮਹਿਮੂਦ ਹੈ ਜਿੱਥੋਂ ਮੈਂ ਕਿਤਾਬਲ ਸਿੱਖੀ ਹੈ, ਉੱਥੇ ਹਕੀਮ ਨਿਆਜ਼ ਮਲਕ ਹੋਏ ਨੇ, ਉਹਨਾਂ ਰਸਾਲਾ ਦੀਪ ਸ਼ੁਰੂ ਕੀਤਾ। ਫਿਰ ਉਹਨਾਂ ਨੇ ਬੜੀਆਂ ਮਹਿਫਲਾਂ ਕਰਾਈਆਂ ਨੇ ਉੱਥੇ, ਬੜੇ ਬੜੇ ਅੱਛੇ ਲੋਕਾਂ ਨੂੰ ਬੁਲਾਇਆ। ਸੈਯਦ ਫਲ ਆਗਰਵੀ ਨੂੰ ਬੁਲਾਇਆ। ਫਿਰ ਇੱਕ ਹੋਰ ਸਲਾਹੁਦੀਨ ਉਹਨਾਂ ਦਾ ਭਤੀਜਾ ਹੈ, ਉਹਨਾਂ ਨੂੰ ਬੁਲਾ ਲਿਆ।
ਤੇ ਲਾਹੌਰੋਂ ਬੜੇ ਸ਼ਹਿਰ ਬੁਲਾਉਂਦੇ ਰਹੇ ਨੇ। ਗੁਜਰ ਖਾਨ ਮੇਰੇ ਜਿਹੜੇ ਹਨ ਸ਼ਾਗਿਰਦ, ਉਹਨਾਂ ਉੱਥੇ ਮੁਸ਼ਾਇਰੇ ਕਰਾਏ ਤੇ ਉਹਨਾਂ ਨੇ ਕਿਤਾਬ ਲੜੀਆਂ ਵੀ ਛਾਪੀਆਂ, ਕਿਤਾਬਾਂ ਵੀ ਛਾਪੀਆਂ। ਅੱਛਾ, ਆਖਰ ਤੇ ਸਾਨੂੰ ਦੱਸੋ, ਤੁਹਾਡੀ ਇੱਕ ਤਨਜ਼ੀਮ ਆਲੇ ਅਨਸਾਰ ਫਾਊਂਡੇਸ਼ਨ ਵੀ ਹੈ ਵੇ, ਹਾਂ ਜੀ। ਤੇ ਇਹ ਕਿਦੋਂ ਕਿਆਮ ਦੇ ਵਿੱਚ ਆਈ, ਇਹਦਾ ਮੁੱਢ ਕੀ ਹੈ ਔਰ ਇਹ ਕੀ ਕੰਮ ਕਰ ਚੁੱਕੀ ਹੈ ਔਰ ਕੀ ਅੱਗੇ ਕਰ ਰਹੀ ਹੈ? ਇਹ ਪੁੱਤਰ ਜਿਹੜੀ ਆਲੇ ਅਨਸਾਰ ਫਾਊਂਡੇਸ਼ਨ ਫਾਊਂਡੇਸ਼ਨ ਪਾਕਿਸਤਾਨ ਫੈਜ਼ਪੁਰ ਖੁਰਦ ਹੈ ਨਾ, ਜੀ ਜੀ। ਇਹਦੇ ਇਲਾਵਾ ਵੀ ਅਨਸਾਰੀਆਂ ਨੇ ਬੜੀਆਂ ਤਨਜ਼ੀਮਾਂ ਬਣਾਈਆਂ ਨੇ। ਸ਼ਾਹਰਾਜ ਅਨਸਾਰੀ ਹੋਏ ਨੇ ਮਾਲ ਰੋਡ ਤੇ, ਉਹ ਮਹੀਨੇ ਦੇ ਮਹੀਨੇ ਪ੍ਰੋਗਰਾਮ ਕਰਾਉਂਦੇ ਰਹੇ ਨੇ, ਮੈਂ ਵੀ ਜਾਂਦਾ ਰਿਹਾ। ਉਹਦੇ ਵਿੱਚ ਅਨਸਾਰੀ ਬੁਲਾਉਂਦੇ ਰਹੇ ਨੇ। ਸਫਰ ਤੋਂ ਉਹਨਾਂ ਬੁਲਾਇਆ ਹਾਜੀ ਮੁਹੰਮਦ ਅਕਰਮ ਨੂੰ, ਫਿਰ ਕਰਾਚੀ ਤੋਂ ਬੁਲਾਇਆ ਹੈ ਜੀ, ਫਿਰ ਜਨਾਬ ਪ੍ਰੋਫੈਸਰ ਜਬਰਾਨ ਅਜ਼ੀਜ਼ ਜਬਰਾਨ ਨੂੰ ਬੁਲਾਇਆ। ਉਸਮਾਨ ਇਬਰਾਹੀਮ ਜਿਹੜੇ ਨੇ ਗੁਜਰਾਂ ਵਾਲੇ, ਉਹਨਾਂ ਨੂੰ ਬੁਲਾਉਂਦੇ ਰਹੇ। ਚੌਧਰੀ ਅਬੂ ਬਕਰ ਕਰੀਮ, ਕਿਹੜੇ ਕਿਹੜੇ ਨਾਂ ਲਵਾਂ ਜੀ, ਬੜੇ ਬੜੇ ਮਸ਼ਹੂਰ ਬੰਦੇ ਜਿਹੜੇ ਨੇ ਨਾ ਅਨਸਾਰੀਆਂ ਦੇ ਵਿੱਚ। ਆਲਮ ਫਾਜ਼ਲ, ਹਾਫਜ਼ ਕਾਰੀ ਜੀ। ਸਿਆਸਤ ਦੇ ਵਿੱਚ ਜਿਵੇਂ ਹਾਜੀ ਗੁਲਾਮ ਸਾਬਰ ਅਨਸਾਰੀ ਹੈ ਕਸੂਰ ਵਾਲੇ, ਫਿਰ ਸੁਲਤਾਨ ਅਨਸਾਰੀ ਸਾਹਿਬ ਨੇ ਗੁਲਗਸ਼ਤ ਕਲੋਨੀ ਮੁਲਤਾਨ ਵਾਲੇ, ਹਾਜੀ ਮੁਹੰਮਦ ਅਕਰਮ ਅਨਸਾਰੀ MNA फैसलाबाद वाले, जी जी, बड़े लोग आउंदे जी। हाजी फकीर हसन अंसारी साहब, आखिर ते कोई पैगाम दे दिओ साडे देखण वालिਆਂ ਨੂੰ। देखण वालिਆਂ ਦਾ जी मैं शुक्रिया अदा करदा कि उन्होंने इन्ना कीमती वक्त कट के ते मैं अज जै दी जिंदगी दे हालात जिहड़े ने वेख लै सुन लै, ते तुहाडा शुक्रिया करना अदा मुनीब अंसारी साहब। तुसीं बड़ा कीमती वक्त ला के ते मेरे कोल बैठे गल्लां कीतियां। ते ਇਹਦੇ ਇਲਾਵਾ जी पैगाम ਇਹੋ ਹੀ ਹੈਗਾ कि पंजाबी ਜ਼ਬਾਨ ਜਿਹੜੀ ਹੈ ਇਹ ਮਰ ਨਹੀਂ ਸਕਦੀ, ਇਹ ਜ਼ਿੰਦਾ ਹੈ। ਅਨਕਰੀਬ ਹੀ ਜਿਹੜੇ ਲੀਡਰ ਨੇ ਸਾਡੇ ਆਗੂ ਜਿਹੜੇ ਨੇ ਉਹ ਕੋਸ਼ਿਸ਼ ਕਰ ਰਹੇ ਨੇ ਕਿ ਪਹਿਲੀ ਤੋਂ ਲੈ ਕੇ ਨਾ ਜੀ ਹਾਂਜੀ ਤੇ ਯੂਨੀਵਰਸਿਟੀ ਤੱਕ ਰੈਜ ਹੋ ਜਾਵੇ, ਤੇ ਹੋ ਜਾਏਗੀ ਜੀ ਇਨਸ਼ਾਅੱਲਾ। ਆ ਸਾਰੀਆਂ ਜ਼ਬਾਨਾਂ ਪੜ੍ਹਾਈਆਂ ਜਾਂਦੀਆਂ ਨੇ ਤੇ ਇਹ ਤੇ ਸਭ ਤੋਂ ਅਜ਼ੀਮ ਜ਼ਬਾਨ ਹੈਗੀ ਹੈ, ਪੂਰੀ ਦੁਨੀਆ ਦੀਆਂ ਜ਼ਬਾਨਾਂ ਨਾਲੋਂ ਵੱਧ ਹੈ ਜੀ। ਔਰ ਮੈਂ ਕੁਰਾਨ ਪਾਕ ਜਿਹੜਾ ਇਹਦਾ ਤਰਜਮਾ ਵੀ ਪੰਜਾਬੀ ਵਿੱਚ ਕੀਤਾ ਹੈ। ਮਨਜ਼ੂਮ ਜਿਹੜੀ ਸ਼ਰ੍ਹਾ ਹੈ, ਜਿਹੜੀ ਤਫਸੀਰ ਹੈ, ਉਹ ਵੀ ਮੈਂ ਪੰਜਾਬੀ ਵਿੱਚ ਲਿਖੀ ਹੈ। ਮੇਰੇ ਵਰਗੇ ਹੋਰ ਵੀ ਪੰਜਾਬੀ ਦੇ ਚਾਹਵਾਨ ਐਵੇਂ ਕੰਮ ਕਰਦੇ ਰਹਿਣਗੇ। ਨਬੀ ਬਖਸ਼ ਹਲਵਾਈ ਸਾਹਿਬ ਰਹਿਮਤੁल्लाह अलैह ਹੋਏ ਨੇ, ਉਹਨਾਂ ਨੇ ਪੰਜਾਬੀ ਵਿੱਚ ਕੁਰਾਨ ਦੀ ਤਫਸੀਰ ਲਿਖੀ ਹੈ। ਹੋਰ ਵੀ ਬੜੇ ਪੰਜਾਬੀ ਸ਼ਾਇਰ ਹੋਏ ਨੇ, ਗੁਜਰਾਤ ਵਿੱਚ ਹੋਏ ਨੇ ਹਜ਼ਰਤ ਸਾਹਿਬ, ਉਹਨਾਂ ਪੰਜਾਬੀ ਵਿੱਚ ਤਫਸੀਰ ਲਿਖੀ। ਪ੍ਰੋਫੈਸਰ ਬਹਾਵਲ ਹਕ ਆਰਮ ਮੇਰੇ ਕੋਲ ਆਉਂਦੇ ਹੁੰਦੇ ਹਨ। ਫਿਰ ਦੁਨੀਆ ਤੋਂ ਚਲੇ ਗਏ ਨੇ ਹਜ਼ਰਤ ਕੁਰੈਸ਼ੀ ਕਿਲਾਦਾਰੀ, ਹਾਂਜੀ, ਉਹਨਾਂ ਦਾ ਕੁਰਾਨ ਪਾਕ ਜਿਹੜਾ ਹੈ ਉਹ ਵੀ ਤਰਜਮਾ ਹੋਇਆ ਹੈ ਤੇ ਕੰਮ ਦਾ ਨੰਬਰ ਵੀ ਛਾਪਿਆ ਹੈ। ਹਾਂ, ਮੈਂ ਨੰਬਰ ਸਾਰਿਆਂ ਦੇ ਛਾਪੇ ਨੇ। ਬਹਾਵਲ ਹਕ ਆਰਮ ਦਾ ਨੰਬਰ ਛਾਪਿਆ, ਫਿਰ ਕੁਰੈਸ਼ੀ ਕਿਲਾਦਾਰੀ ਦਾ ਛਾਪਿਆ, ਦਿਲਦਾਰ ਪਰਵੇਜ਼ ਭੱਟੀ ਦਾ ਛਾਪਿਆ, ਅਬਾਸ ਨਜਮੀ, ਫਿਰ ਰਾਹਿਤ ਇਕਬਾਲ। ਇਹੜਾ ਬੰਦਾ ਜਿਹੜਾ ਮੈਂ ਛੱਡਿਆ ਨੰਬਰ, ਮੇਰੇ ਉਹ ਪਿਆਰੇ ਸਨ, ਮੇਰੇ ਜਾਨੀ ਸਨ, ਮੇਰੀ ਇੱਜ਼ਤ ਦੇ ਸਾਂਝੇ ਹਨ, ਪੰਜਾਬੀ ਬੋਲਦੇ ਹਨ, ਮੇਰੇ ਕੋਲ ਕਿਰਾਏ ਖਰਚ ਕਰਕੇ ਆਉਂਦੇ ਹਨ, ਆਪਣੇ ਬੱਚਿਆਂ ਨੂੰ ਛੱਡ ਕੇ ਤੇ ਮੇਰੇ ਕੋਲ ਆ ਜਾਣਾ, ਇੱਥੇ ਦਿਹਾੜੀ ਗੁਜ਼ਾਰਨੀ, ਇੱਥੇ ਆਪਣਾ ਲੰਗਰ ਪਾਣੀ ਚੱਲਣਾ, ਚਾਵਾਂ ਦੇ ਦੌਰ ਚੱਲਣੇ, ਤੇ ਉਹਨਾਂ ਨੂੰ ਮੈਂ ਛੱਡਣਾ ਵਾ ਪਿਆ। ਬੜੇ ਬੜੇ ਅਜ਼ੀਮ ਆਦਮੀਆਂ ਦੇ ਨੰਬਰ ਛਾਪੇ ਨੇ ਇੱਥੇ। ਮਰੀਜ਼ਕਿਆਂ ਦੇ ਵਿੱਚ ਹੋਏ ਨੇ ਬਜ਼ੁਰਗ ਇੱਕ ਨਕਸ਼ ਹਾਸ਼ਮੀ, ਉਹਨਾਂ ਦੇ ਨੰਬਰ ਛਾਪੇ ਮੈਂ। ਉਹਨਾਂ ਦਾ ਬੇਟਾ ਹੈ ਅਖਤਰ ਹਾਸ਼ਮੀ, ਉਹ ਵੀ ਬੜੇ ਖੁਸ਼ ਹੁੰਦੇ ਹਨ ਕਿ ਬਾਬਾ ਫੈਜ਼ਪੁਰੋਂ ਚੱਲ ਕੇ ਆਇਆ। ਮੇਰੇ ਕੋਲ ਆਉਂਦੇ ਰਹੇ ਨੇ, ਪਿਓ ਪੁੱਤਰ ਆਉਂਦੇ ਹਨ, ਤੇ ਬੜੀ ਅਜ਼ੀਮ ਹਸਤੀਆਂ ਆਈਆਂ ਨੇ ਮੇਰੇ ਕੋਲ। ਤੇ ਅੱਲਾਹ ਤਾਲਾ ਉਹਨਾਂ ਨੂੰ ਲੰਬੀ ਉਮਰ ਸਿਹਤ ਦੇਵੇ, ਉਹਨਾਂ ਦੀ ਆਖਰਤ ਚੰਗੀ ਹੋਵੇ, ਅਬਦੀ ਜਿਹੜੀ ਜ਼ਿੰਦਗੀ ਹੈ ਉਹਦੇ ਵਿੱਚ ਉਹ ਸੁੱਖ ਪਾਉਣ, ਰਾਹਤ ਪਾਉਣ, ਕਬਰਾਂ ਉਹਨਾਂ ਦੀਆਂ ਜਿਹੜੇ ਟੁਰ ਗਏ ਨੇ ਮੁਨੱਵਰ ਰਹਿਣ ਉਹਨਾਂ ਦੀਆਂ। ਹਜ਼ੂਰ ਪਾਕ ਸੱਲੱਲਾਹੁ अलैहि वसल्लम ਦੇ ਗੁੰਬਦ ਦੇ ਖਿਜ਼ਰਾ ਵੱਲੋਂ ਮੋਟਰ ਹਵਾਵਾਂ ਠੰਡੀਆਂ ਉਹਨਾਂ ਦੀਆਂ ਕਬਰਾਂ ਵਿੱਚ ਆਉਂਦੀਆਂ ਨੇ। ਉਹਨਾਂ ਦੇ ਰੂਹ ਪਾਕ ਜਿਹੜੇ ਨੇ ਅਲੀਯੀਨ ਦੇ ਵਿੱਚ ਬਸੇਰਾ ਕਰਨਾ। ਅਲਿਆਸ ਹੁਮਨ ਸਾਹਿਬ ਬੜੇ ਗੀਤ ਰਿਕਾਰਡ ਕਰਾ ਰਹੇ ਨੇ। ਇਹ ਰਕਸ਼ਿਆਂ ਦੇ ਪਿੱਛੇ ਉਹਨਾਂ ਨੇ ਲਾਈ ਆਪਣੀ ਫੋਟੋ, ਪ੍ਰੈਸ ਲਾਈ, ਪੰਜਾਬੀ ਪੜ੍ਹੋ ਪੰਜਾਬੀ ਲਿਖੋ। ਤੇ
ਇਹ ਪੜ੍ਹਨੀ ਲਿਖਣੀ ਚਾਹੀਦੀ ਹੈ। ਜੀ ਨਾਜ਼ਰੀਨ, ਇਹ ਸੀ ਹਾਜੀ ਫਕੀਰ ਅਸਰ ਅੰਸਾਰੀ ਸਾਹਿਬ। ਇਹਨਾਂ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ ਤੇ ਇਸ ਦੇ ਨਾਲ ਹੀ ਪੋਡਕਾਸਟ ਮਹਾਨ ਪੰਜਾਬ ਨੂੰ ਇੱਥੇ ਖਤਮ ਕਰਾਂਗੇ ਤੇ ਹਾਜ਼ਰ ਹੋਵਾਂਗੇ ਇੱਕ ਨਵੇਂ ਐਪੀਸੋਡ ਦੇ ਨਾਲ, ਇੱਕ ਨਵੇਂ ਮਹਿਮਾਨ ਦੇ ਨਾਲ, ਇਨਸ਼ਾਅੱਲਾ।